ਆਹ ਮਸ਼ਹੂਰੀਆਂ ਵੀ ਨਾ ਅਜੀਬੋ ਗਰੀਬ ਚੀਜ਼ਾਂ ਬਣ ਰਹੀਆਂ ਨੇ ਇੰਨੀਆਂ ਕੁ ਹਾਸੇ ਲਈ ਮੈਂ ਉਹ ਕਮਰਸ਼ੀਅਲ ਦੇਖੀ ਹੈ ਤੇ ਮੈਂ ਹੱਸੀ ਜਾਵਾਂ ਤੇ ਮੈਂ ਪਹਿਲੇ ਸੋਚਣ ਲੱਗ ਪਿਆ ਕਿ ਯਾਰ ਇਹ ਕਮਰਸ਼ੀਅਲ ਹੈ ਕਾਹਦੀ ਹੈ। ਉਹ ਕਮਰਸ਼ੀਅਲ ਐ ਸੀ ਕਿ ਇੱਕ ਬੰਦਾ ਕਟੇਰੇ 'ਚ ਖੜਾ ਹੈ ਤੇ ਇੱਕ ਜਵਾਨ ਯੰਗ ਜੀ लड़की है वकील तो वो आके कह रही है जज साहब मुलजम जीवन दास को सख्त से सख्त सजा दी जाए। अगो जज कह रहे हैं ऑर्डर ऑर्डर। तो फिर वो एक लम्हे बाद वो आके कह रही है वो ਜਿਹੜਾ ਮੁਲਜ਼ਮ ਹੈਗਾ ਉਹ ਥੋੜਾ ਜਿਹਾ ਯਾਨੀ ਕਿ ਨਾ ओल्ड हो गया तो वकील भी ओल्ड है कहती मुलजम जीवन दास को सख्त से सख्त सजा दी जाए। ਉਹ ਗੁੰਜਾ ਜੀ ਕਹਿੰਦਾ ਆਰਡਰ ਆਰਡਰ ਯਾਨੀ ਬੁੱਢੇ ਹੋ ਰਹੇ ਨੇ ਫਿਰ ਯਕਦਮ बिल्कुल ही बूढ़े हो गए थे। वो कह रही मुलजम जीवन दास को सख्त से सख्त सजा दी जाए। जज फिर कहता ऑर्डर ऑर्डर तो यकदम ही आड आया चिप बोर्ड चलता जाए सालों साल चलता जाए। ਚਿਪ ਬੋਰਡ ਕੀ ਮਤਲਬ? चिप बोर्ड की मशहूरी सी जिते मार रहे थे ना थोड़ा जा ऑर्डर ऑर्डर वो चिप बोर्ड की मशहूरी है ਵੀ ਇਹ ਨਹੀਂ ਟੁੱਟ ਰਿਹਾ ਬੰਦੇ ਬੁੱਢੇ ਹੋ ਗਏ ਨੇ। मशहूरी एक देखी है तो एक लड़की ਨੂੰ ਨਾ ਬੰਦੇ ਚੁੱਕ ਕੇ ਲਿਜਾ ਰਹੇ ਨੇ किडनैप करके ते ओदे को ना हुण चिराग अलादीन दा ते ओ रगड़न रही है ते जिन्न निकलन ही नहीं डया। ओ रगड़ी जा रही जिन्न निकलन ही नहीं डया। उन्हें इंज करके चिराग दे विच वेख रहा ते जिन्न मरंडा पी रहा मरंडा। ਬੜੀਆਂ ਬੜੀਆਂ ਨੈਸ਼ ਮਸ਼ਹੂਰੀਆਂ ਨੇ। लेकिन ਉਹ ਮੋਟਰਸਾਈਕਲ ਦੀ ਮਸ਼ਹੂਰੀ ਦੇ ਪਿੱਛੇ ਕੁੜੀ ਬੈਠੀ ਹੈ ਚਲਤੀ ਜਾਏ ਇਹ ਨਹੀਂ ਸਮਝ ਆਉਂਦੀ ਕਿਹਦੀ ਗੱਲ ਕਰ ਰਹੇ ਦੋਵਾਂ ਚੋਂ। ਆਹੋ ਵੈਕਮ ਕਲੀਨਰ ਦੀ ਉਹ ਬਾਬਾ ਜੀ ਪਠਾਨ ਵੇਚ ਰਿਹਾ ਇੱਕ ਪਠਾਨ ਹੁੰਦਾ ਉਹਨੇ ਵੈਕਮ ਕਲੀਨਰ ਫੜਿਆ ਆ ਕੇ ਇੱਕ ਦਰਵਾਜ਼ਾ ਖੜਕਦਾ ਬੁੱਢੀ ਬਾਹਰ ਹੁੰਦੀ ਧੱਕਾ ਮਾਰ ਕੇ ਸਿੱਧਾ ਹੀ ਅੰਦਰ ਉਹ ਦੇਖ ਰਿਹਾ ਇਹਨਾਂ ਨੇ ਕਲੀਨ ਤੇ ਇੰਨੀ ਮਿੱਟੀ ਕਹਿੰਦਾ मैं मैडम अगर मैं 15 मिनट में सारे क्लीन की मिट्टी हम खत्म कर दे ना की तो ये मतलब जो जो नाम ये वो कहती ठीक है कर ਉਹ ਸੋਚ ਲਾਉਂਦਾ ਤੇ ਅੱਗੋਂ ਬੱਤੀ ਬੰਦ ਹੁੰਦੀ ਥੱਲੇ ਆ ਜਾਂਦਾ ਲੋਡ ਸ਼ੇਡਿੰਗ ਦਾ ਖਾਤਮਾ ਜਲਦ ਹੋ ਜਾਏਗਾ। ਉਹ ਨਹੀਂ ਇੱਕ ਮਸ਼ਹੂਰੀ ਚੱਲਦੀ ਹੈ ਦਵਾਈਆਂ ਦੀ ਉਹਦੇ ਐਂਡ ਤੇ ਜਿਹੜੀ ਉਹ ਸਪੀਡ 'ਚ ਬੋਲਦੇ ਆ तमाम दो बच्चों को पहुंचे तो तबीयत हो तो डॉक्टर से जुकाम वो कहते तमाम दो बच्चों के पहुंच से दूर रखें तबीयत ज़्यादा खराब हो तो डॉक्टर से रुजू करें महकमा सेहत हुकूमत पाकिस्तान तेज क्या नहीं समझ भी आए करिए ना समझ भी आवे तमाम दो बच्चों की पहुंच दूर करके तबीयत ज्यादा खराब हो तो डॉक्टर से रुजू करे। रुजू नहीं रुजू करे वजारत सेहत हुकूमत पाकिस्तान तमाम दो बच्चों की पहुंच से दूर रखे अगर अल्लाह माता ज्यादा खराब हो तो मैं कहने लगा तमाम दो बच्चों के पहुंच से कर अल्लाह माफी दे कोई ज्यादा मसला हो अल्लाह ने कसम नहीं लगदा तमाम दो बच्चे के पहुंच से कर अल्लाह माफी दे कोई मसला हो तो डॉक्टर से रुजू करे अल्लाह ताला नु सेहत देवे हुकूमत पाकिस्तान वजारत सेहत। लो जी मैं ਤੁਹਾਨੂੰ ਗੱਲ ਸੁਣਾਉਣਾ ਇੱਕ ਸੱਚੀ ਮੁੱਚੀ ਦੀ ਫੈਸਲ ਰਾਮੇ ਦਾ ਨਾ ਘਰ ਟੀਵੀ ਖਰਾਬ ਹੋ ਗਿਆ ਟੀਵੀ ਸੀ ਕੋ ਪੁਰਾਣਾ ਨਹੀਂ ਉਹਦਾ ਲੱਕੜ ਦਾ ਇੰਜ ब्लैक एंड वाइट ਜਿਹਦੇ ਅੱਗੇ ਲੱਕੜ ਦਾ ਦਰਵਾਜ਼ਾ ਹੁੰਦਾ गेट ਵਾਲਾ ਉਹ ਖੋਲਣਾ ਪਹਿਲੇ ਦੇ ਵਿੱਚ ਦੋ ਚੂਹੇ ਨਿਕਲਦੇ ਤੇ ਬਾਅਦ ਉਹ ਇੰਜ ਦਾ ਹੁੰਦਾ ਸੀ ਉਹ ਨਾ ਖਰਾਬ ਹੋ ਗਿਆ ਇਹਨਾਂ ਦਾ ਬਾਬਾ ਜੀ ਤੇ ਹੁਣ ਜਿਸ ਮਿਸਤਰੀ ਕੋ ਲੈ ਗਿਆ ਨਾ ਉਹਨੇ ਕਿਹਾ ਭੈਣ ਇਹਦਾ ਜਿਹੜਾ ਕੈਪੈਸਿਟਰ ਖਰਾਬ ਆ ਨਾ ਚੈੱਕ ਕਰਕੇ ਉਹਨੇ ਕਿਹਾ ਜੀ ਇਹ ਟੀਵੀ ਦੇ ਕੈਪੈਸਿਟਰ ਜਿਹੜਾ ਨਾ ਇਹ 5 ਮਿੰਟ ਤੋਂ ਜ਼ਿਆਦਾ ਤੁਸੀਂ ਟੀਵੀ ਨਹੀਂ ਚਲਾਉਣਾ ਯਾਨੀ 5 ਮਿੰਟ ਹੋਏ ਨਾ ਤੇ ਇਹਦੀ ਸਾਰਾ ਕੁਝ ਇਹਦੀ ਟਿਊਬ ਉੱਡ ਜਾਣਾ ਸਾਰਾ ਕੁਝ ਇਹਦੀ ਜ਼ਿੰਦਗੀ ਖਤਮ ਆ ਤੇ 5 ਮਿੰਟ ਜੇ ਚਲਾਉਣਾ ਨਾ ਤੇ 4.5 ਪੌਣੇ 5 ਮਿੰਟ ਦਾ ਬੰਦ ਕਰ ਦੇਣਾ ਅੱਧਾ ਘੰਟਾ ਰੈਸਟ ਦੇਣਾ ਤੇ ਅੱਧੇ ਘੰਟੇ ਬਾਅਦ ਫਿਰ 4.5 ਮਿੰਟ ਚਲਾਉਣਾ ਰੈਗੂਲਰ 5 ਮਿੰਟ ਨਹੀਂ ਚੱਲ ਸਕਦਾ ਹੈ ਅੱਧੇ ਘੰਟੇ ਦਾ ਸਟੇ ਦੇ ਕੇ ਚਲਾਉਣਾ। ਲਓ ਜੀ ਇਹਨੇ ਘਰ ਲੈਣਾ ਉਹਨੇ ਫਿਲਮ ਲੈਂਦੀ ਹੈ ਫਿਲਮ ਇਹਨਾਂ ਨੇ ਲਾਈ ਆ ਤੇ 4.5 ਮਿੰਟ ਤੇ ਬੰਦ ਕਰਤੀ ਅੱਧਾ ਘੰਟਾ ਫਿਰ ਕੇ ਆ ਕੇ 4.5 ਮਿੰਟ ਤੇ ਹਫਤੇ 'ਚ ਫਿਲਮ ਮੁੱਕੀ ਹੈ ਤੇ ਉਹ ਹੁਣ ਨਾ ਇਹਨੇ ਸੋਚਿਆ ਕਿ ਯਾਰ ਮੈਂ ਕਿਸੇ ਨੂੰ ਨਾ ਇਦਾਂ ਹੀ ਵਹਾ ਕੇ ਨਾ 4 ਮਿੰਟ ਦਿਖਾ ਨਹੀਂ ਆਹ 4 ਮਿੰਟ ਦਾ ਦਿਖਾ ਕੇ ਨਾ ਤੇ ਕਿਸੇ ਨੂੰ ਵੇਚਦੇ ਆ ਚੈੱਕ ਕਰਾਉਣਾ ਨਾ ਵੀ ਇਹ ਚੈੱਕ ਕਰ ਲਓ ਭਾਈ ਉਹਨੇ ਚੈੱਕ ਕਰਨਾ 4 ਮਿੰਟ ਤੋਂ ਪਹਿਲੇ ਬੰਦ ਕਰਾਂਗਾ ਤੇ ਵੇਚ ਦਾਂਗਾ। ਹੁਣ ਮਿਸਤਰੀ ਦੁਕਾਨ ਤੇ ਲੈ ਗਿਆ ਤੇ ਮਿਸਤਰੀ ਕਿਹੜਾ ਉਹ ਮਸਜਿਦ ਦਾ ਇਮਾਮ ਵੀ ਆ ਤੇ ਨਾਲ ਟੀਵੀ ਵੀ ਠੀਕ ਕਰਦਾ ਪਿੱਛੇ ਨਾ ਉਹਨੇ ਛੋਟੀ ਜਿਹੀ ਆਪਣੀ ਜਗ੍ਹਾ ਬਣਾਈ ਇਲੈਕਟ੍ਰੀਸ਼ੀਅਨ ਵੀ ਆ। ਲਓ ਜੀ ਇਹ ਲੈ ਗਿਆ ਤੇ ਕੋਲ ਬੈਠਾ ਤੈਨੂੰ ਕਹਿੰਦਾ ਪਹਿਲੇ ਤਾਂ ਜਾ ਕਹਿੰਦਾ ਜੀ 1 ਮਿੰਟ ਤੁਸੀਂ ਬੈਠੋ ਮੈਂ ਅਜ਼ਾਨ ਤੇ ਆਵਾਂ ਅਜ਼ਾਨ ਲਾ ਕੇ ਗਿਆ ਨਹੀਂ ਉਹ ਟੀਵੀ ਲਾ ਕੇ ਗਿਆ ਸੱਚ ਉਹ ਟੀਵੀ ਲਾ ਕੇ ਗਿਆ ਉਹਨੇ ਔਨ ਕਰਤਾ ਤੇ ਕਹਿੰਦਾ ਮੈਂ ਅਜ਼ਾਨ ਦੇ ਬਾਅਦ ਹੁਣ ਇਹ ਟੀਵੀ ਵਾਲੇ ਦੇਖ ਰਿਹਾ ਇਹ ਘੜੀ ਵਾਲੇ ਦੇਖ ਰਿਹਾ ਕਿ ਯਾਰ ਅਜ਼ਾਨ ਤੇ ਲੇਟ ਹੋ ਜਾਣਗੇ ਇਹ 4:30 ਤੇ 4.5 ਮਿੰਟ ਬਾਅਦ ਬੰਦ ਕਰਤਾ ਭੈਣ ਨੇ। ਉਹ ਆਇਆ ਦੁਬਾਰਾ ਉਹਨੇ ਖੋਲਿਆ ਉਹਨੇ ਕਿਹਾ ਠੀਕ ਹੈ ਮੈਂ ਲੈ ਲੈਣਾ ਮੈਂ ਚੈੱਕ ਕਰ ਲਵਾਂ ਉਹਨੇ ਪਿੱਛੋਂ ਟਾਪਾ ਟੋਪਾ ਖੋਲ ਕੇ ਅੱਗੇ ਸ਼ੀਸ਼ਾ ਲਾ ਕੇ ਨਾ ਤੇ ਕੀ ਕਰ ਰਿਹਾ शीशा ला के ना पेचकस ला के चेक करे तस्वीर कदे एनू कर रहा कदे एनू कर रहा ते मेरा हुण घड़ी वाल ध्यान है मैं कि यार 2 मिनट हो गए 3 मिनट हो गए फिर आ रहे
ਪੂਰੇ 5 ਮਿੰਟ ਉਸਤਾਦ ਜੀ ਹੋ ਗਏ ਨੇ ਤੇ ਉਹ ਇੰਜ ਨਹੀਂ ਕਰ ਰਹੇ ਤੇ ਯਕਦਮ ਉਹਨੂੰ ਟਿਮਕਣਾ ਜਿਹਾ ਆ ਗਿਆ ਕਾਲਾ। ਟੀਵੀ ਫਾੜ ਸਕਰੀਨ ਬੰਦ ਹੋਈ ਤੇ ਗੱਟੀ ਟਿਮਕਣਾ ਜਿਹਾ ਆ ਗਿਆ ਤੇ ਜ਼ਿੰਦਗੀ ਉਹ ਖਤਮ ਨਾ ਹੋ ਗਈ। ਉਧਰੋਂ ਪੇਜ ਕੇ ਕੱਢ ਕੇ ਤੇ ਇੰਜ ਹੋਇਆ। ਉਹਨੂੰ ਵੇਖਿਆ ਇੰਜ ਕਰਕੇ ਕਹਿੰਦਾ ਯਾਰ ਆ ਕੀ ਹੋਇਆ? ਮੈਂ ਕਿਹਾ ਪਿਕਚਰ ਟੂਬ ਤੇ ਭਾਂ ਪੇਜ ਕਸ ਵੱਜ ਗਿਆ। ਕਹਿੰਦਾ ਉਧਰ ਤੇ ਮੈਂ ਗਿਆ ਹੀ ਨਹੀਂ ਗਾ। ਮੈਂ ਕਿਹਾ ਸਹੀ ਚੱਲ ਰਿਹਾ ਸੀ ਤਾਂ ਹੁਣ ਹੀ ਹੋਇਆ। ਮੈਂ ਕਿਹਾ ਠੀਕ ਕਰੋ ਭਾਈ, ਇਹ ਮੈਨੂੰ ਡਰਾਮਾ ਦੇਖਣਾ। ਕਹਿੰਦਾ ਅੰਮੀ ਨੇ ਡਰਾਮਾ ਵੇਖਣਾ ਭਾਈ। ਅੰਗ ਮੈਂ ਸ਼ਾਮ ਨੂੰ ਆ ਗਿਆ ਦੁਬਾਰਾ। ਸ਼ਾਮ ਨੂੰ ਆਉਂਦਾ ਤੇ ਉਹਨੇ ਨਾ ਇੱਕ ਪੁਰਸਾ ਜਿਹਾ ਕੱਢ ਕੇ ਕਹਿੰਦਾ ਇਹ 45 ਰੁਪਏ ਦਾ। ਉਹੀ ਕੈਪੈਸਿਟਰ ਉਹੀ ਕਪੈਸਿਟੀ ਜਿਹੜਾ ਉਹਨੇ ਕਿਹਾ ਸੀ ਨਾ, ਜਿਹੜਾ ਉਹੀ ਕੈਪੈਸਿਟਰ ਕਹਿੰਦਾ ਹੈ 4500 ਰੁਪਏ। ਕਹਿੰਦਾ ਯਾਰ ਇਹ ਨਾ 4500 ਦਾ ਹੈ ਪੈਣਾ ਵਾ। ਮੈਂ ਕਿਹਾ ਇਹਨੂੰ ਪੇਚਕਸ ਲੱਗਾ ਹੋਣਾ। ਕਹਿੰਦਾ ਯਾਰ ਕਹਿੰਦਾ ਯਾਰ ਤੂੰ ਇਸ ਤਰ੍ਹਾਂ ਕਰ, ਹਲਾ 2000 ਰੁਪਇਆ ਤੇ ਟੀਵੀ ਵੀ ਲੈ ਜਾ, ਲੇਕਿਨ ਮੇਰੇ ਕੋ ਪੇਚਕਸ ਨਹੀਂ ਲੱਗਾ ਕਿਤੇ। ਅੱਛਾ ਯਾਰ, ਇਹ ਜਿਹੜਾ ਮੌਲਵੀ ਮਤਲਬ ਹਿਸਾਬ ਲਾਓ ਵੀ ਜਿਹੜਾ ਨਾਲ ਮਸਜਿਦ ਆ, ਇਮਾਮ ਮਸਜਿਦ ਵੀ ਆ, ਨਾਲ ਟੀਵੀਆਂ ਦਾ ਕੰਮ ਵੀ ਕਰਦਾ, ਤੇ ਮਤਲਬ ਕਿ ਵੀ ਐਲਾਨ ਕਰਨਾ ਵਾ ਤੇ ਬਾਹਰ ਦਬਾਣੇ ਵੀ ਰੱਖੇ ਨੇ ਉਹਨੇ। ਅੱਛਾ ਯਕੀਨ ਕਰੋ ਸਾਈਕਲ ਦਾ ਕੰਮ ਵੀ ਕਰ ਵੱਡੇ ਹੁੰਦੇ ਨੇ ਨਾ, ਉਹ ਅੰਦਰ ਆਉਂਦੇ ਨਹੀਂ ਹੋਣੇ ਪੂਰੇ, ਉਹਨੇ ਬਾਹਰ ਰੱਖ ਲਏ। ਨਹੀਂ, ਇੱਕ ਮਿਸਾਲ ਆ ਵੀ ਉਹਦੇ ਕੋਲ ਇੱਕ ਬੰਦਾ ਉਹਨੂੰ ਟੀਵੀ ਦੇ ਗਿਆ ਤੇ 6 ਮਹੀਨੇ ਹੋ ਗਏ ਨੇ, ਉਹਨੇ ਠੀਕ ਕਰਕੇ ਰੱਖਿਆ, ਉਹਦੀ ਪਿਕਚਰ ਟਿਊਬ ਉਹਨੇ ਪਾਤੀ ਹੈ ਤੇ ਲੈਣ ਨਹੀਂ ਆ ਰਿਹਾ। ਹੂੰ ਠੀਕ ਆ, ਤੇ ਉਹਨੂੰ ਇਹ ਪਤਾ ਵੀ ਇੱਥੇ ਮਹੱਲੇ ਦਾ ਹੀ ਆ ਕਿਤੇ, ਲੇਕਿਨ ਉਹਦੇ ਘਰ ਦਾ ਨਹੀਂ ਉਹਨੂੰ ਪਤਾ। ਤੇ ਉਹ ਹੁਣ ਨਾ ਇੱਕ ਬੱਚਾ ਵੀ ਲੱਭਾ ਮਸੀਤ ਵਾਲਿਆਂ ਨੂੰ, ਇੱਕ ਬੱਚਾ ਲੱਭਾ ਤੇ ਉਹਨੇ ਐਲਾਨ ਕਰਨਾ। ਟੀਵੀ ਦਾ ਵੀ ਦੱਸਣਾ। ਆਹੋ, ਉਹਨੇ ਐਲਾਨ ਕਰਨਾ ਵਾ। ਤੇ ਹੁਣ ਕਿੱਦਾਂ ਵੀ ਉਹਨੇ ਨਾਲ, ਕਿਉਂਕਿ ਮਕੈਨਿਕ ਵੀ ਆ, ਉਹਨੇ ਗਾਹਕ ਨੂੰ ਵੀ ਸਪੀਕਰ 'ਚ ਦੱਸਣਾ ਕਿ ਯਾਰ ਟੀਵੀ ਲੈ ਜਾ, ਤੇ ਨਾਲ ਉਹਦੇ ਵਿੱਚ ਮਤਲਬ ਉਹਨੇ ਦੱਸਣਾ ਵੀ ਬੱਚਾ ਗਵਾਚਾ ਲੱਭਾ ਤੇ ਲੈ ਜਾਓ, ਤੇ ਨਾਲ ਉਹਨੇ ਦੱਸਣਾ ਵੀ ਟੀਵੀ ਵਾਲੇ ਨੂੰ ਵੀ ਤੇਰਾ ਇਸ਼ਾਰਾ ਕਰਾਉਣਾ ਵੀ ਤੂੰ ਵੀ ਲੈ ਜਾ। ਤੇ ਹੁਣ ਕਿੱਦਾਂ ਐਲਾਨ ਕਰੇਗਾ? मैं करा ना ਆਹ ਕਰ। हजरात, एक बच्चा जिसकी उम्र तकरीबन 21 इंच है, उसने ब्लैक रंग की पिक्चर ट्यूब डाली हुई है, जिस साहिब का हो 3200 रुपया देकर ले जा सकता है। ओ बेटे, किस तरह एक बच्चा जिसने ब्राउन रंग का दरवाजों वाला सूट पहना हुआ है, लकड़ का और हजरात लकड़ का और काफी दिनों से मेरे पास है, और कभी पहले जब नया नया आया था चमक्के मारता था, अब मैंने उसको पाला है, चमक्के मारने हट गया है। तो जिन साहब का हो वो काफी देर से राबता नहीं कर रहे। 15 दिन के बाद तुम जिम्मेदार नहीं हो। ਹਾਂ, ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਸੀ ਆਪਣਾ ਬੱਚਾ ਲੈ ਜਾਣਾ, ਨਹੀਂ ਤੇ 15 ਦਿਨਾਂ ਤੋਂ ਬਾਅਦ ਅਸੀਂ ਜ਼ਿੰਮੇਦਾਰ ਨਹੀਂ ਹੈ। अब मैं बाहर लिख के भी लाया ਬਾਹਰ ਲਿਖ ਕੇ ਵੀ ਲਾਇਆ, ਔਰ ਮੈਨੂੰ ਫਿਰ ਨਹੀਂ ਲੋਕ ਸਮਝਦੇ। ਆਹੋ, ਔਰ ਇਸ ਬੱਚੇ ਦੇ ਉੱਪਰ ਇਹਦੀ ਪਾਲਣ ਪੂਲਣ ਤੇ, ਇਹਦੇ ਝਟਕੇ ਠੀਕ ਕਰਨ ਤੇ, ਇਹਦੀਆਂ ਲਹਿਰਾਂ ਠੀਕ ਕਰਨ ਤੇ 3500 ਰੁਪਏ ਖਰਚਾ ਆਇਆ। 3500 ਰੁਪਏ ਦੇ ਕੇ ਆਪਣਾ ਬੱਚਾ ਲੈ ਜਾਓ ਤੇ ਸਵਾਬੇ TVN ਹਾਸਲ ਕਰੋ। और हजरात, इस बच्चे ने मेरी दुकान की जगह भी रोकी है। मैं बहुत तंग है इस बच्चे को। और हजरात, ਉਹਦੀ ਕਮੀਜ਼ ਤੇ ਕਾਲੇ ਰੰਗ ਦੇ ਚੌਰਸ ਬਟਨ ਲੱਗੇ ਨੇ। ਫੈਸਲ ਕਿੱਦਾਂ ਐਲਾਨ ਕਰੇਗਾ? हजरात, एक बच्चा जो अपना नाम सोनी बताता है, रिमोट लेने गया, अभी तक नहीं आया। ਉਹਦਾ ਪਿਓ ਮਾਲਕ ਟੀਵੀ ਦਾ ਰਿਮੋਟ ਘਰ ਪਿਆ, ਮੈਂ ਰਿਮੋਟ ਲੈ ਕੇ ਆਉਣਾ। उसके मैकेनिक बहुत परेशान हो रहे हैं। ਨਹੀਂ, ਇਹਨੂੰ ਮਤਲਬ एलईडी केड़ी कंपनी दी हुंदी? ਵੀ ਫੈਸਲ ਨੂੰ ਗਾਣੇ ਦਾ, ਮਰਜ਼ੀ ਕੰਪਨੀ ਦੀ ਫੈਸਲ ਨੂੰ ਗਾਣੇ ਦਾ ਬਹੁਤ ਸ਼ੌਕ ਸੀ। LG पे ਇੰਨਾ ਸ਼ੌਕ, ਰਾਤ ਦਿਨ ਗਾਈ ਜਾ ਰਿਹਾ ਪੁਰਾਣੇ ਗਾਣੇ। ਉਹਦੇ ਘਰਦਿਆਂ ਨੇ ਮਾਰ ਮੂਰ ਕੇ ਉਹਨਾਂ ਨੇ ਕਿਹਾ ਯਾਰ ਨਾ ਕੋਈ ਜਾਣ ਵੀ ਦਿਆ ਕਰ। ਤੇ ਕਹਿੰਦਾ ਜਾਣ ਤੇ ਨਹੀਂ ਦੇਣੀ ਆਂਦੀ। ਤੇ ਇੱਕ ਬੰਦਾ ਆ ਗਿਆ, ਕਹਿੰਦਾ ਜੀ ਮੇਰੀ ਬੱਚੀ ਗਵਾਚੀ ਆ ਤੇ ਛੋਟੀ, ਤੇ ਉਹਦਾ ਐਲਾਨ ਹੀ ਕਰ ਦਿਓ। ਤੇ ਇਹਨੇ ਕਿਹਾ ਚਲੋ ਇਹ ਝਾਕਾ ਤੇ ਖੁੱਲੇ ਜ਼ਰਾ ਐਲਾਨ ਕਰੀਏ। ਤੇ ਹੁਣ ਗਾਣਾ ਚੜਿਆ ਪਿਆ ਤੇ ਹਟ ਗਿਆ, ਤੇ ਉਹ ਬਸੀਤੇ ਜਾ ਕੇ ਕਹਿੰਦਾ हजरात, एक लड़की
जिसका नाम मोहब्बत वो तू है तू है तू मतलब पिछों सिटी एक उस्ताद जी ये सच्चा वाकया बिगड़ा हालात एक लड़की को देखा तो ऐसा लगा ਉਸਤਾਦ ਜੀ ਮੇਰਾ ਇੱਕ ਯਾਰ ਹੈ ਸਬੂਰ ਤੇ ਜੜਾਂ ਵਾਲੇ ਰਹਿੰਦਾ सबूर ਸਬੂਰ ਉਹਦਾ ਨਾਮ ਹੈ ਤੇ ਜੜਾਂ ਵਾਲੇ ਰਹਿੰਦਾ ਤੇ ਯਾਹਲਲ ਸਬੂਰ ਆਹੋ ਤੇ ਹੁਣ ਨਾ ਉਹਦੇ ਘਰ ਨਾ ਗਾਣਾ ਵਜਾਉਣ ਦਾ ਸਿਸਟਮ ਬਿਲਕੁਲ ਬੈਕਅਪ ਹੈ ਤੇ ਇਹਨੇ ਇੱਕ ਖਿਲਾਫ ਨੇ ਨਾ ਗਾਣੇ ਦੇ ਤੇ ਉਹਨੇ ਨਾ ਕਿਤੇ ਕੰਪਿਊਟਰ ਦੇ ਨਾਲ ਉਹ ਕਰਨੇ ਦੇ ਨਾਲੇ ਨਾ ਉਹਨੇ Song ਲਾਇਆ ਜੀ ਕਰਦਾ ਬਈ ਜੀ ਕਰਦਾ ਬਈ ਜੀ ਕਰਦਾ ਇੰਨੀ ਦੇਰ ਨੂੰ ਉਹਦੀ ਅੰਮੀ ਆਈ ਤੇ ਉਹਨੇ ਬੰਦ ਕਰਤਾ ਕਹਿੰਦੀ ਕਾਕਾ ਕੀ ਬਕਵਾਸ ਕਰਨ ਡਿਆ ਬਈ ਉਹ ਕਹਿੰਦਾ ਅੰਮੀ ਪਤਾ ਕੀ ਗੱਲ ਏ ਜੀ ਕਰਦਾ ਵੀ ਜੀ ਕਰਦਾ ਉਹਦੇ ਭਰਾ ਦਾ ਵਿਆਹ ਹੈ ਤੇ ਉਹ ਕਹਿਣ ਡਿਆ ਕਿ ਜੀ ਕਰਦਾ ਵੀ ਜੀ ਕਰਦਾ ਤੈਨੂੰ ਮੈਂ ਫੇਰ ਲਾਵਾਂ ਜੀ ਉਹਨੇ ਆਪਣੀ ਅੰਮੀ ਨੂੰ ਕਲੀਅਰ ਕੀਤਾ ਤੇ ਉਹ ਚਲੀ ਗਈ ਹੈ ਤੇ ਉਹਨੇ ਫੇਰ ਲਾਇਆ ਤੇ ਅੱਗੋਂ ਆਉਣਾ ਹੁਣ ਉਸਤਾਦ ਜੀ ਬੋਲ ਆਇਆ ਜੀ ਕਰਦਾ ਵੀ ਜੀ ਕਰਦਾ ਇੱਕ ਵਾਰੀ ਤੂੰ ਸੀਨੇ ਨਾਲ ਲੱਗ ਸੋੜੀਏ ਤੇ ਉਹਦੀ ਮਾਂ ਆ ਕੇ ਕਹਿੰਦੀ ਆ ਪੁੱਤਰ ਆਪਣੀ ਮਾਂ ਨੂੰ ਕਹਿੰਦਾ ਹੋਣਾ